Brahmins profiteering off Indian people. White House Trade Advisor Peter Navarro. Referring to India as a nothing but a laundromat for Kremlin, White House Trade Advisor Peter Navarro. On top of that, by the way, 25% or 50% is because India is the Maharaja of tariffs. Maharaja tariff lawn da. They have the highest tariffs in the world. They won't let us sell to them. So who gets hurt? Workers in America, taxpayers in America. Ukrainians in cities are getting killed by Russian drones. So, look, Modi is a great leader, but I don't understand why he is getting into bed with Putin and Xi Jinping when he is the leader of the biggest democracy in the world. You have got Brahmins profiteering at the expense of the Indian people. We need that to stop. I am not sure what Mr. Modi is thinking, particularly since India has been in a cold war and sometimes a hot war with China for decades. We hope that the Indian leader comes around to seeing that he needs to be with us and Europe and Ukraine and not with Russia on this, and he needs to stop buying the oil. ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਨੂੰ ਲਗਾਤਾਰ ਉਸ ਦੀ ਔਕਾਤ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਦੇ ਐਡਵਾਈਜ਼ਰ ਨਵਾਰੋ ਦਾ ਕਹਿਣਾ ਹੈ ਕਿ ਭਾਰਤੀ ਹਾਕਮ ਆਮ ਲੋਕਾਂ ਨਾਲ ਧੋਖਾ ਕਰ ਰਹੇ ਹਨ ਔਰ ਰੂਸ ਨਾਲ ਤੇਲ ਦਾ ਵਪਾਰ ਕਰਕੇ ਬ੍ਰਾਹਮਣ ਖੂਬ ਮੁਨਾਫਾ ਕਮਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਜਦੋਂ ਲਗਭਗ 4 ਦਹਾਕੇ ਪਹਿਲਾਂ ਅਸੀਂ ਲਫ਼ਜ਼ ਬ੍ਰਾਹਮਣਵਾਦ ਇਸਤੇਮਾਲ ਕਰਨਾ ਸ਼ੁਰੂ ਕੀਤਾ ਕਿ ਭਾਈ ਅਸਲੀ ਦੁਸ਼ਮਣ ਬ੍ਰਾਹਮਣਵਾਦ ਹੈ, ਅਤੇ ਸਾਡੇ 'ਚੋਂ ਵੀ ਇੱਕ ਤਬਕਾ ਜਿਹੜਾ ਬ੍ਰਾਹਮਣਵਾਦ ਨੂੰ ਵੀ ਸਮਝਦਾ ਸੀ ਵੀ ਅਸੀਂ ਕੋਈ ਸ਼ਾਇਦ ਨਸਲੀ ਨਫ਼ਰਤ ਦਾ ਲਫ਼ਜ਼ ਕਹਿ ਰਹੇ ਹਾਂ, ਉਹਨਾਂ ਨੂੰ ਕਨਵਿੰਸ ਕਰਨਾ ਪੈਂਦਾ ਸੀ ਕਿ ਇਸ ਦਾ ਮਤਲਬ ਕਿਸੇ ਇੱਕ ਦਾ ਜਾਂ ਕਿਸੇ ਦਾ ਵਿਰੋਧ ਨਹੀਂ ਹੈ, ਇਹ ਇੱਕ ਆਈਡੀਓਲੋਜੀ ਹੈ, ਵਿਚਾਰਧਾਰਾ ਹੈ। ਜਿਵੇਂ ਕਮਿਊਨਿਜ਼ਮ ਹੈ, ਫਾਸ਼ਿਜ਼ਮ ਹੈ, ਨਾਜ਼ੀਇਜ਼ਮ ਹੈ, ਇਸੇ ਤਰ੍ਹਾਂ ਬ੍ਰਾਹਮਣਵਾਦ ਇੱਕ ਵਿਚਾਰਧਾਰਾ ਹੈ। ਬਾਕੀ ਤਾਂ 20ਵੀਂ ਸਦੀ ਦੇ ਵਿੱਚ ਨਾਜ਼ੀਇਜ਼ਮ, ਫਾਸ਼ਿਜ਼ਮ ਉੱਠੇ, ਹਿਟਲਰ ਜਾਂ ਮੁਸੋਲਿਨੀ ਦੇ ਫਾਰਮ 'ਚ ਉਹਨਾਂ ਦਾ ਐਂਡ ਵੀ ਹੋਇਆ। ਰੇਸਿਜ਼ਮ ਆਪਣੇ ਢੰਗ ਦੇ ਨਾਲ ਕਿਤੇ ਨਾ ਕਿਤੇ ਹੈ, ਲੇਕਿਨ ਕਾਨੂੰਨੀ ਤੌਰ 'ਤੇ ਸਾਊਥ ਅਫਰੀਕਾ ਲਾਸਟ ਮੁਲਕ ਸੀ ਜਿਸ 'ਚ ਅਪਾਰਥਾਈਡ ਖਤਮ ਹੋਇਆ। ਪਰ ਅਸੀਂ ਕਿਹਾ ਵੀ ਬ੍ਰਾਹਮਣਿਜ਼ਮ ਤਾਂ ਉਹ ਆਈਡੀਓਲੋਜੀ ਹੈ ਜਿਹੜੀ ਧਰਮ ਦੇ ਨਾਲ ਵੀਵਨ ਹੈ ਔਰ 3500-4000 ਸਾਲ ਤੋਂ ਐਗਜ਼ਿਸਟ ਕਰਦੀ ਹੈ। ਉਹ ਹਿੰਦੂ ਹੋ ਹੀ ਨਹੀਂ ਸਕਦਾ ਜਿਹੜਾ ਕਾਸਟ ਸਿਸਟਮ 'ਚ, ਕਿ ਉਹਨਾਂ ਦੀ ਰੀੜ੍ਹ ਦੀ ਹੱਡੀ ਆ। ਔਰ ਈਵਨ ਗਾਂਧੀ, ਉਹਦੀਆਂ ਤੁਸੀਂ ਜਿੰਨੀਆਂ ਮਰਜ਼ੀ ਲਿਖਤਾਂ ਦੇਖ ਲਓ, ਉਹ ਅਲਟੀਮੇਟਲੀ ਕਾਸਟ ਸਿਸਟਮ ਦਾ ਹਾਮੀ ਹੈ ਔਰ ਉਹ ਕਹਿੰਦਾ ਕਿ ਜੀ ਉਹਨੇ ਹੀ ਸਾਡੇ ਹਿੰਦੂ ਸਮਾਜ ਨੂੰ ਬਚਾਇਆ ਜੀ। ਔਰ ਅਸੀਂ ਜਦੋਂ ਇਹ ਐਕਸਪਲੇਨ ਕਰਦੇ ਸੀ ਕਿ ਵੀ ਇਹ ਜਿਹੜਾ ਬ੍ਰਾਹਮਣਿਜ਼ਮ ਹੈ, ਜਿਹਨੂੰ ਇਹਨਾਂ ਨੇ ਸਾਵਰਕਰ ਨੇ ਹਿੰਦੂਤਵਾ ਆਈਡੀਓਲੋਜੀ ਦੇ ਨਾਲ ਜੋੜਿਆ, ਔਰ ਅੱਜ 2014 ਤੋਂ ਬਾਅਦ ਹਿੰਦੂਤਵਾ ਲਫ਼ਜ਼ ਜ਼ਿਆਦਾ ਕਾਮਨ ਹੈ, ਪਰ ਇਹ ਉਸ ਦੀ ਸਿੱਕੇ ਦੇ ਦੋ ਪਹਿਲੂ ਨੇ। ਉਹ ਇੱਕੋ ਹੀ ਬ੍ਰਾਹਮਣਿਜ਼ਮ ਔਰ ਹਿੰਦੂਤਵਾ ਦਾ ਮਤਲਬ ਉਹੀ ਹੈ ਕਿ ਉਹ ਸਿਸਟਮ ਜਿਹੜਾ ਮਨੂ ਸਮ੍ਰਿਤੀ 'ਤੇ ਬੇਸਡ, ਜਿਸ ਦੀ ਟੌਪ ਦੇ ਉੱਤੇ ਬ੍ਰਾਹਮਣ ਬੈਠਾ ਹੈ ਜਿਹੜਾ 4-5% ਤੋਂ ਜ਼ਿਆਦਾ ਨਹੀਂ ਹੈ, ਔਰ ਜਿਸ ਨੇ ਜਿਹੜਾ ਉਸ ਦੀ ਡੋਮੀਨੈਂਸ ਹਰ ਖੇਤਰ ਦੇ ਵਿੱਚ, ਉਹ ਧਾਰਮਿਕ, ਸਮਾਜਿਕ, ਕਲਚਰਲ, ਫਾਈਨੈਂਸ਼ੀਅਲ, ਮੋਰਲ, ਜਨਮ ਤੋਂ ਪਹਿਲਾਂ, ਮਰਨ ਤੋਂ ਬਾਅਦ, ਸਾਰੇ ਦੇ ਉੱਤੇ ਜਿਹੜਾ ਬ੍ਰਾਹਮਣ ਹੈ ਉਹ ਕਬਜ਼ਾ ਕਰਕੇ ਬੈਠਾ ਹੈ ਔਰ ਉਹ ਸੁਪਰ ਹਿਊਮਨ ਬੀਇੰਗ ਹੈ। ਔਰ ਉਸ ਦੇ ਸਾਹਮਣੇ ਬਾਕੀ ਜਿਹੜੇ ਨੇ ਉਹਨੂੰ ਮਰਡਰ ਵੀ ਮੁਆਫ ਹੈ, ਉਹਨੂੰ ਜਬਰ ਜਨਾਹ ਵੀ ਮੁਆਫ ਹੈ, ਉਹਨੂੰ ਦੂਸਰਾ ਵੀ ਮੁਆਫ। ਔਰ ਕਿਉਂਕਿ ਇਸ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਜਦੋਂ ਵੈਸਟ ਨੇ ਔਰ ਅਮਰੀਕਨਾਂ ਨੇ ਵੀ ਸਮਝਣਾ ਸ਼ੁਰੂ ਕੀਤਾ ਔਰ ਇਹਨਾਂ ਨੇ ਵੀ ਦੇਖਿਆ, ਜਦੋਂ ਖਾਸ ਤੌਰ 'ਤੇ ਨਿਊ ਇੰਗਲੈਂਡ ਦੇ ਵਿੱਚ ਜਾਂ ਬੋਸਟਨ, ਜਿਹੜੇ ਬਹੁਤ ਹਾਈ ਐਲੀਟ ਟੱਬਰਾਂ ਦੇ ਆ ਕੇ ਬੈਠਦੇ ਸੀ, ਐਲੀਟ ਟਾਈਪ ਦੀ ਐਜੂਕੇਸ਼ਨ ਲੈਂਦੇ ਸੀ, ਫਿਰ ਡਿਸੀਜਨ ਮੇਕਿੰਗ ਦੇ ਉੱਤੇ ਬੈਠੇ ਹੁੰਦੇ ਸੀ ਔਰ ਉਸ ਡਿਸੀਜਨ ਮੇਕਿੰਗ 'ਚ ਉਹ ਜਿਹੜੀ ਆ ਪ੍ਰੋਫਿਟਿੰਗ ਕਰਦੇ ਸੀ, ਉਹ ਰੂਲ ਕਰਦੇ ਸੀ। ਤੇ ਉਹਨਾਂ ਲਈ ਟਰਮ ਇਹਨਾਂ ਨੇ ਅਮਰੀਕਨਾਂ ਨੇ ਘੜੀ ਬੋਸਟਨ ਬ੍ਰਾਹਮਨਸ। ਹੁਣ ਜ਼ਾਹਰ ਹੈ ਵੀ ਆਇਆ ਤਾਂ ਉੱਥੋਂ ਹੀ ਕਿ ਵੀ ਇਹ ਬ੍ਰਾਹਮਣ ਜਿਹੜੇ ਨੇ ਪ੍ਰਿਵਿਲੇਜ ਕਲਾਸ ਹੈ, ਇਹਨਾਂ ਨੇ ਬਾਕੀ ਸਭ ਨੂੰ ਦਬੇਲ ਬਣਾਇਆ ਹੋਇਆ
ਔਰ ਇਹ ਇੱਕ ਐਲੀਟ ਕਲਾਸ ਹੈ, ਉਹ ਬੋਸਟਨ ਬ੍ਰਾਹਮਨਸ ਉਹਨਾਂ ਨੂੰ ਕਹਿਣ ਲੱਗ ਗਏ ਕਿ ਜਿਹੜੇ ਇਹਨਾਂ ਦੀ ਸੁਸਾਇਟੀ 'ਚ ਵੀ ਡੋਮੀਨੇਟ ਕਰਦੇ ਨੇ। ਬਿਲਕੁਲ। ਹੁਣ ਬੋਸਟਨ ਲਫ਼ਜ਼ ਵੀ ਵਿੱਚੋਂ ਗਾਇਬ ਹੋ ਗਿਆ। ਕਿਹਨੇ ਕੀਤਾ? ਪੀਟਰ ਨਵਾਰੋ ਨੇ। ਪੀਟਰ ਜਾਂ ਨਵਾਰੋ, ਜਿਹੜੇ ਟਰੰਪ ਦੀ ਜੇ ਕਹਿਣਾ ਹੋਵੇ ਕਿ ਹਿਜ਼ ਮਾਸਟਰਸ ਵੌਇਸ, ਉਹ ਰੁਤਬਾ ਰੱਖਦੇ ਨੇ, ਵੈਰੀ ਕਲੋਜ਼ ਵਾਈਟ ਹਾਊਸ ਐਡਵਾਈਜ਼ਰ ਕਰਕੇ ਜਾਣੇ ਜਾਂਦੇ ਨੇ। ਇਸ ਪੀਰੀਅਡ ਦੇ ਵਿੱਚ ਇੰਡੀਆ ਦੀ, ਔਰ ਇਹ ਕੋਈ ਐਵੇਂ ਕਿਵੇਂ ਦੇ ਲੋਕ ਨਹੀਂ ਨੇ, ਇਹ ਸਕਾਲਰਲੀ ਲੋਕ ਨੇ, ਸਿਸਟਮ ਸਾਰੇ ਨੂੰ ਸਮਝਦੇ ਨੇ। ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇੱਕ ਤਬਕਾ ਜਿਵੇਂ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੈਕ ਸਲੀਵਾਨ ਜਾਂ ਦੂਸਰੇ ਲੋਕ ਜਿਹੜੇ ਨੇ, ਉਹ ਇਹ ਕਹਿ ਰਹੇ ਨੇ ਦੇਖੋ ਜੀ ਟਰੰਪ ਨੇ ਤਾਂ 25 ਸਾਲਾਂ ਦੀ ਜਿਹੜੀ ਨੀਤੀ ਸੀ ਇੰਡੀਆ ਨੂੰ ਪਸਮਾਉਣ ਦੀ ਔਰ ਨੇੜੇ ਲਿਆਉਣ ਦੀ, ਇਹਨੇ ਇੱਕ ਠੁੱਡ ਮਾਰ ਕੇ ਸਾਰੇ ਉਹ ਰਿਲੇਸ਼ਨਸ਼ਿਪ ਖਤਮ ਕਰਤੀ। ਇਸ ਲਈ ਕਿ 25 ਸਾਲ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ। ਪਹਿਲਾਂ ਵੀ ਸਮਝ ਸੀ, ਪਰ ਜਿਹੜੇ ਇਸ ਕਿਸਮ ਦੇ ਜਿਹੜੇ ਇਹਨਾਂ ਨੇ ਆਪਣੇ ਟਰੋਜਨ ਹਾਰਸ ਇੰਡੀਆ ਨੇ ਸੌਫਟ ਪਾਵਰ ਦੇ ਰੂਪ 'ਚ ਡੈਮੋਕ੍ਰੈਟਾਂ 'ਚ ਵਾੜੇ ਹੋਏ ਸੀ, ਉਹ ਇਵੇਂ ਹੀ ਸੀ ਕਿ ਜੀ ਉਹ ਲਾਰਜੈਸਟ ਡੈਮੋਕ੍ਰੇਸੀ, ਅਸੀਂ ਗ੍ਰੇਟ ਟੂ ਮੇਕ ਇੰਡੀਆ ਨੂੰ ਸਟਰੋਂਗ ਕਰੋ, ਬੁਲ ਵਾਕ ਅਗੇਂਸਟ ਚਾਈਨਾ ਬਣਾਉਣ ਦੇ, ਜਾਂ ਇਹ ਸਾਰਾ ਹੋਏ। ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕੀ ਲੋਕ ਨੇ ਇਨਸਾਈਡਰ, ਉਹਨਾਂ ਨੂੰ ਇੰਡੀਆ ਬਾਰੇ ਬਹੁਤ ਚੰਗੀ ਤਰ੍ਹਾਂ ਸਮਝ ਆ ਵੀ ਇਹਨਾਂ ਦੇ ਪੱਲੇ ਵੀ ਕੁਝ ਨਹੀਂ ਹੈ। ਇਹ ਤਾਂ ਖੁਦ ਜਿਹੜੇ ਨੇ ਔਰ ਜਿਹੜੀ ਬ੍ਰਾਹਮਣਿਜ਼ਮ ਦੀ ਆਈਡੀਓਲੋਜੀ ਹੈ ਉਹ ਕਮਿਊਨਿਜ਼ਮ ਜਾਂ ਡਿਕਟੇਟਰਸ਼ਿਪ ਨਾਲੋਂ ਵੀ ਖਤਰਨਾਕ ਹੈ। ਉਹ ਤਾਂ ਤੁਹਾਨੂੰ ਸਾਈਕੋਲੋਜੀਕਲ ਕੈਜੂਅਲਟੀ ਬਣਾ ਦਿੰਦੀ ਹੈ, ਤੁਹਾਨੂੰ ਉੱਠਣ ਹੀ ਨਹੀਂ ਦਿੰਦੀ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ। ਦੂਸਰੇ ਸਿਸਟਮ ਦੇ ਵਿੱਚ ਤਾਂ ਪਾਵਰ ਕੰਟਰੋਲ ਹੈ, ਸਿੱਧਾ ਸਿੱਧਾ, ਉਹ ਅਦਰਵਾਈਜ਼ ਤਾਂ ਕੋਈ ਇੰਟਰਫੀਅਰ ਨਹੀਂ ਕਰਦੇ ਲੋਕਾਂ ਦੇ। ਜੀ ਹਾਂ, ਪਾਵਰ ਸਟਰਕਚਰ ਦੇ ਉੱਤੇ ਉਹਨਾਂ ਦਾ ਹੋਲਡ ਹੈ। ਇੱਥੇ ਤਾਂ ਹਰ ਲੈਵਲ ਦੇ ਉੱਤੇ ਉਹਨਾਂ ਨੇ ਤੁਹਾਨੂੰ ਕੰਟਰੋਲ ਕੀਤਾ ਹੋਇਆ। ਔਰ ਇਸ ਪੀਰੀਅਡ 'ਚ ਪਿਛਲੇ ਕੁਛ ਹਫ਼ਤਿਆਂ 'ਚ ਪੀਟਰ ਨਵਾਰੋ ਨੇ ਲਗਭਗ 9 ਟਵੀਟ ਕੀਤੇ ਨੇ। ਉਹਨੇ ਇੰਡੀਆ ਨੂੰ ਰਸ਼ੀਆ ਦਾ ਲਾਂਡਰਮੈਟ ਕਿਹਾ। ਉਹਨੇ ਕਿਹਾ ਕਿ ਵੀ ਇਹ ਮੋਦੀ ਦੀ ਜੰਗ ਹੈ, ਜਿਹੜੀ ਯੂਕਰੇਨ ਵਾਰ, ਇਟਸ ਮੋਦੀਜ਼ ਵਾਰ ਜਾਂ ਦੂਜਾ। ਔਰ ਜਿਹੜਾ ਦੋ ਉਹਨਾਂ ਦੇ ਲੇਟੈਸਟ ਜਿਹੜੇ ਟਵੀਟ ਨੇ, ਉਹਨਾਂ ਦੇ ਉੱਤੇ ਕਾਫੀ ਭਾਰਤ ਦੇ ਵਿੱਚ ਰੌਲਾ ਪਿਆ। ਇੱਕ ਉਹਨਾਂ ਨੇ ਜਿਹੜਾ ਫੌਕਸ ਨਿਊਜ਼ ਨੂੰ ਇੰਟਰਵਿਊ ਦੇ ਵਿੱਚ ਵੀ ਇਹ ਕਿਹਾ, ਬ੍ਰਾਹਮਨਸ ਪ੍ਰੋਫਿਟੀਰਿੰਗ ਆਫ ਇੰਡੀਅਨ ਪੀਪਲ, ਵਾਈਟ ਹਾਊਸ ਸਟੇਟ ਐਡਵਾਈਜ਼ਰ ਪੀਟਰ ਨਵਾਰੋ। ਉਹਨਾਂ ਨੇ ਕਿਹਾ ਕਿ ਇਹ ਬਾਹਮਣ ਜਿਹੜੇ ਨੇ ਇਹ ਲੋਕਾਂ ਦੇ ਸਿਰ ਤੋਂ, ਇੰਡੀਅਨ ਲੋਕ ਪੀਪਲ ਗਰੀਬੀ 'ਚ ਹੀ ਨੇ, ਤੇ ਬ੍ਰਾਹਮਣ ਜਿਹੜੇ ਨੇ ਇਹ ਸਾਰਾ ਜਿਹੜਾ ਉਹ ਫਾਇਦਾ ਚੁੱਕ ਰਹੇ ਨੇ, ਪ੍ਰੋਫਿਟ ਬਣਾ ਰਹੇ ਨੇ। ਇਹ 1 ਸਤੰਬਰ ਨੂੰ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਕੀਤਾ ਔਰ ਉਹਨਾਂ ਦੇ ਐਗਜ਼ੈਕਟ ਉਹ ਜਿਹੜਾ ਉਹਨਾਂ ਨੇ ਕਿਹਾ, ਰੈਫਰਿੰਗ ਟੂ ਇੰਡੀਆ ਐਜ਼ ਏ ਨਥਿੰਗ ਬਟ ਏ ਲਾਂਡਰਮੈਟ for Kremlin, White House Trade Advisor Peter Navarro, during an interview with Fox News on Monday, September 1st, once again accused New Delhi of enabling trade imbalances and geopolitical alliances that run counter to US interests. ਕਿ ਜੋ ਇਹਦੀਆਂ ਨੀਤੀਆਂ ਨੇ ਅਮਰੀਕਨ ਹਿੱਤਾਂ ਦੇ ਬਿਲਕੁਲ ਉਲਟ ਜਾਂਦੀਆਂ ਨੇ। ਹੁਣ ਉਹ ਕਹਿ ਰਿਹਾ ਐਗਜ਼ੈਕਟ ਜਿਹੜੇ ਕੋਟ ਅਨਕੋਟ ਲਫ਼ਜ਼ ਨੇ ਪੀਟਰ ਨਵਾਰੋ ਦੇ। ਐਂਡ ਔਨ ਟੌਪ ਆਫ ਦੈਟ, ਬਾਈ ਦਾ ਵੇ, 25% or 50% is because India is the Maharaja of tariffs. Maharaja है tariff लाउन दा. They have the highest tariffs in the world. They won't let us sell to them. So who gets hurt? Workers in America, taxpayers in America. भी वो इन्ने टैरिफ ने असी उत्ते बेच नहीं सकते कुछ. अमरीका दे वर्कर और टैक्सपेयर हर्ट होंदे ने। Ukrainians in cities are getting killed by Russian drones. कि रशिया दे ड्रोन पैसा है रशिया ਨੂੰ ਦੇ ਰਹੇ ਨੇ ਔਰ ਉਹ ਮਰ ਰਹੇ ਨੇ। So you know, look, Modi is a great leader. ਇਹ ਅਮਰੀਕਾ ਉਹ ਟਰੰਪ ਵੀ ਕਹਿੰਦਾ ਵੀ terrific. But I don't understand why he is getting into bed with Putin and Xi Jinping when he is the leader of the biggest democracy in the world. ਵੀ ਉਹ ਸੌ ਰਿਹਾ ਨਾਲ ਸ਼ੀ ਜਿਨਪਿੰਗ ਤੇ ਪੁਤਿਨ ਦੇ ਬਿਸਤਰੇ 'ਚ ਵੜਿਆ ਜਾ ਕੇ, ਕਹਿੰਦਾ ਆਪਣੇ ਆਪ ਨੂੰ ਡੈਮੋਕ੍ਰੇਸੀ ਦਾ ਲੀਡਰ ਹੈ ਉਹ। I would just simply say to the Indian people, ਇਹ ਹੁਣ ਪੀਟਰ ਨਵਾਰੋ ਭਾਰਤ ਦੇ ਲੋਕਾਂ ਨੂੰ ਐਡਰੈਸ ਕਰ ਰਿਹਾ ਕਿ ਮੈਂ ਇਹ ਤੁਹਾਨੂੰ ਕਹਿਣਾ, ਪਲੀਜ਼ ਅੰਡਰਸਟੈਂਡ ਵਟਸ ਗੋਇੰਗ ਔਨ ਹੀਅਰ। ਤੁਸੀਂ ਇਹਨੂੰ ਸਮਝੋ ਵੀ ਚੱਲ ਕੀ ਰਿਹਾ। You have got Brahmins profiteering at the expense of the Indian people. We need that to stop.
ਕਿ ਉਹ ਭਾਰਤ ਦੇ ਗਰੀਬ ਲੋਕੋ ਤੁਹਾਡੇ ਸਿਰ ਦੇ ਉੱਤੋਂ ਦੀ ਇਹ ਬਾਹਮਣ ਜਿਹੜੇ ਨੇ ਉਹ ਪ੍ਰੋਫਿਟ ਕਮਾ ਰਹੇ ਨੇ ਔਰ ਤੁਸੀਂ ਕੁਚਲੇ ਜਾ ਰਹੇ ਹੋ, ਇਸ ਨੂੰ ਤੁਸੀਂ ਜਿਹੜਾ ਹੈ ਉਹ ਸਮਝੋ। ਹੁਣ ਇਹ ਬੜੀ ਪਾਵਰਫੁਲ ਸਟੇਟਮੈਂਟ ਹੈ, ਇਹਨੇ ਪੂਰਾ ਉੱਥੇ ਵਕਤ ਪਾ ਦਿੱਤਾ ਕਿ ਜੀ ਇਹ ਤਾਂ ਰੇਸਿਸਟ ਸਟੇਟਮੈਂਟ ਦੇ ਦਿੱਤੀ, ਇਹਨੂੰ ਤਾਂ ਫਲਾਣਾ ਕਰਤਾ ਹੈ। ਹਾਲਾਂ ਕੁਛ ਜਿਹੜੇ ਨੇ ਉਹਨਾਂ ਨੂੰ ਇਹ ਲੱਗਾ ਵੀ ਇਹ ਤਾਂ ਬ੍ਰਾਹਮਣਾਂ ਦੇ ਉੱਤੇ ਸਿੱਧਾ ਅਟੈਕ ਹੈ। ਉਹਨਾਂ ਨੇ ਕਿਹਾ ਨਹੀਂ ਇਹ ਲੈਂਗੁਏਜ ਨੁਆਂਸ ਹੈ, ਇਹ ਅੰਗਰੇਜ਼ੀ ਦਾ ਲਫ਼ਜ਼ ਜਿਹੜਾ ਬੋਸਟਨ ਬ੍ਰਾਹਮਨਸ ਹੈ ਉਹ ਕਿਹਾ ਅੰਗਰੇਜ਼ੀ ਲਿਟਰੇਚਰ ਜਿਹਦਾ ਮਤਲਬ ਹੁੰਦਾ ਐਲੀਟ ਲੋਕ। ਉਹ ਭਾਈ ਜਦੋਂ ਟਰਮ ਉਹਨਾਂ ਨੇ ਬੋਸਟਨ ਬ੍ਰਾਹਮਨ ਵੀ ਕੋਇਨ ਕੀਤੇ ਸੀ, ਬ੍ਰਾਹਮਨਿਜ਼ਮ ਤੋਂ ਹੀ ਕੱਢ ਕੇ ਕੀਤੇ ਸੀ ਕਿ ਬਈ ਇੱਥੇ ਵੀ ਬਾਹਮਣ ਵੜ ਗਏ, ਭਾਵੇਂ ਇੱਥੇ ਜ਼ਾਤ ਪਾਤ ਵਾਲੇ ਬਾਹਮਣ ਨਹੀਂ ਨੇ ਪਰ ਇਹ ਬੋਸਟਨ ਦੇ ਪੜ੍ਹੇ ਹੋਏ ਸਾਰੇ ਨਿਕਲਣ ਵਾਲੇ ਔਰ ਉੱਥੇ ਜਾ ਕੇ ਜਿਹੜੇ ਨੇ ਇਹ ਐਲੀਟ ਕਲਾਸ ਜਿਹੜੀ ਕੰਟਰੋਲ ਕਰਦੀ ਹੈ। ਹੁਣ ਅੱਜ ਜਿਹੜੀ ਇੰਡੀਆ ਦੀ PTI ਨਿਊਜ਼ ਏਜੰਸੀ ਨੇ ਇਹਦੀ ਕਵਰ ਕੀਤੀ ਹੈ ਪੀਟ ਨਵੈਰੋ ਦੀ, ਉਹਨਾਂ ਨੇ ਕਿਹਾ ਕਿ ਵੀ ਅਗੇਨ ਉਹ ਜਿਹੜਾ ਇਟ ਇਜ਼ ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਬੜੀ ਬੋਨਹੋਮੀ ਦਿਖਾ ਰਹੇ ਨੇ ਤਿੰਨੋਂ ਲੀਡਰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ 'ਚ ਪੁਤਿਨ, ਸ਼ੀ ਜਿਨਪਿੰਗ ਔਰ ਮੋਦੀ, ਨਵਾਰੋ ਕਹਿੰਦਾ ਇਟ ਇਜ਼ ਟਰਬਲਸਮ, ਇਹ ਬਹੁਤ ਤਕਲੀਫ ਦੇ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਉਹ ਬੜੀ ਸ਼ੋਅ ਆਫ ਯੂਨਿਟੀ ਦਿਖਾ ਰਹੇ ਨੇ। ਉਹਨਾਂ ਨੇ ਕਿਹਾ ਇਟ ਵਾਜ਼ ਏ ਸ਼ੇਮ ਟੂ ਸੀ ਮਿਸਟਰ ਮੋਦੀ ਗੈਟਿੰਗ ਇਨ ਬੈਡ as the leader of the biggest democracy in the world with the two biggest authoritarian dictators in the world, Putin and Xi Jinping, ਵੀ ਬੜਾ ਬਣਿਆ ਉਹਨਾਂ ਦੇ ਨਾਲ ਜਿਹੜਾ ਉਹ ਬੈੱਡ 'ਚ ਪਿਆ ਹੈ। that don't make any sense, ਇਹ ਕੋਈ ਅਕਲ ਦਾ ਕੰਮ ਤੇ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ I am not sure what Mr. Modi is thinking, particularly since India has been in a cold war and sometimes a hot war with China for decades, ਵੀ ਚੀਨ ਦੇ ਨਾਲ ਤਾਂ ਕਦੇ ਸਿੱਧੀ ਜੰਗ ਕਰ ਰਹੇ ਸੀ, ਕਦੇ ਠੰਡੀ ਜੰਗ ਕਰ ਰਹੇ ਸੀ। ਸੋ ਵੀ ਹੋਪ ਦੈਟ ਦ ਇੰਡੀਅਨ ਲੀਡਰ ਕਮਸ ਅਰਾਊਂਡ ਟੂ ਸੀਇੰਗ ਦੈਟ ਹੀ ਨੀਡਸ ਟੂ ਬੀ ਵਿਦ ਅਸ ਐਂਡ ਯੂਰਪ ਐਂਡ ਯੂਕਰੇਨ ਐਂਡ ਨਾਟ ਵਿਦ ਰਸ਼ੀਆ ਔਨ ਦਿਸ ਐਂਡ ਹੀ ਨੀਡਸ ਟੂ ਸਟਾਪ ਬਾਇੰਗ ਦ ਆਇਲ। ਇਹ ਨਵੈਰੋ ਨੇ ਕਿਹਾ ਕਿ ਵੀ ਭਾਰਤ ਅਕਲ ਦੀ ਦਵਾਈ ਖਾਓ, ਤੁਹਾਡੀ ਥਾਂ ਕਿੱਥੇ ਹੈ? ਤੁਸੀਂ ਤਾਂ ਇਹਨਾਂ ਨਾਲ ਹੌਟ ਵਾਰ 'ਚ ਰਹੇ ਹੋ ਚਾਈਨਾ ਦੇ ਨਾਲ, ਤੁਹਾਡੀ ਥਾਂ ਇੱਧਰ ਹੈ, ਕਿਤੇ ਹੋਰ ਨਹੀਂ ਹੈ। ਔਰ ਇਹ ਸਾਰੇ ਦੇ ਨਾਲ ਇਹ ਵੀ ਹੈ ਹੁਣ ਅਮਰੀਕਾ ਦਾ ਦਬਕਾ ਜਦੋਂ ਇੰਡੀਆ ਨੂੰ ਵੱਜਿਆ ਤੇ ਇਹ ਮੇਨ ਖਬਰ ਹੈ ਕਿ ਐਕਸਕਲੂਸਿਵ ਸਟੋਰੀ, ਸਾਊਦੀ ਅਰੈਮਕੋ ਇਰਾਕ ਸੋਮੋ ਹਾਲਟ ਕਰੂਡ ਸੇਲਸ ਟੂ ਇੰਡੀਅਨ ਰਿਫਾਈਨਰ ਨਿਆਰਾ। ਹੁਣ ਇਹ ਦੋ ਹੀ ਸੀ, ਇੱਕ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਹਨੂੰ ਕਰੂਡ ਆਇਲ ਰਸ਼ੀਆ ਵੇਚਦਾ ਸੀ ਔਰ ਉਹ ਪ੍ਰੋਸੈਸ ਕਰਕੇ, ਤੇ ਦੂਸਰੀ ਨਿਆਰਾ। ਸੋ ਇਹਨਾਂ ਨੂੰ ਨਿਆਰਾ ਨੂੰ ਜਿਹੜੀ ਹੈ ਸਾਊਦੀ ਅਰੈਮਕੋ ਉਹਨਾਂ ਦੀ ਸਾਊਦੀ ਅਰੇਬੀਆ ਦੀ ਉਹ ਵੇਚਦੇ ਸੀ। ਉਹਨਾਂ ਨੇ ਜਿਹੜਾ ਇਸ ਸਾਰੇ ਤੋਂ ਬਾਅਦ ਜਿਹੜੇ ਅਮਰੀਕਾ ਦੇ ਦਬਕੇ ਨੇ ਉੱਥੇ ਪਾਬੰਦੀ ਲਾ ਦਿੱਤੀ। ਇਹਦੇ 'ਤੇ ਬੜੀ ਡੀਟੇਲ ਹੈ ਔਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਡਾਇਰੈਕਟ ਕਮਿੰਗ ਫਰੋਮ ਦਾ ਹਾਰਸ ਮਾਊਥ, what few people understand is that we do very little business with India, ਕਿ ਅਸੀਂ ਬਹੁਤ ਥੋੜੀ ਇਹਨਾਂ ਨਾਲ ਵਪਾਰ ਕਰਦੇ, but they do a tremendous amount of business with us। ਉਹ ਜਿਹੜਾ ਟ੍ਰੇਡ ਡੈਫਿਸਿਟ ਹੈ ਇੰਡੀਆ ਉਹ ਤਾਂ ਬਹੁਤ ਜ਼ਿਆਦਾ ਕਰਦੇ ਨੇ। in other words they sell us massive amounts of goods, their biggest client, but we sell them very little। ਉਹ ਸਾਨੂੰ ਫਲੱਡ ਕੀਤੀਆਂ ਉਹਨਾਂ ਨੇ ਚੀਜ਼ਾਂ, ਸਾਥੋਂ ਉਹ ਲੈਂਦੇ ਨਹੀਂ ਟੈਰਿਫ ਕਰਕੇ। until now a totally one-sided relationship and it has been for many decades, ਕਿ ਇੱਕ ਸਾਈਡਡ ਪਿਆਰ ਚੱਲ ਰਿਹਾ ਵੀ ਅਸੀਂ ਲੁੱਟੇ ਜਾ ਰਹੇ ਹਾਂ। ਉਹਨਾਂ ਕਿਹਾ ਕਈ ਦਹਾਕਿਆਂ ਤੋਂ ਇਹ ਚੱਲ ਰਿਹਾ। The reason is that India has charged us until now such high tariffs, the most of any country, that our businesses are unable to sell into India। ਇੰਨੇ ਟੈਰਿਫ ਚਾਰਜ ਕਰਦੇ ਨੇ, ਅਸੀਂ ਉੱਥੇ ਕੁਝ ਵੇਚ ਨਹੀਂ। Also India buys most of its oil and military products from Russia। ਤੇਲ ਵੀ ਤੇ ਫੌਜੀ ਸਮਾਨ ਵੀ ਰਸ਼ੀਆ ਤੋਂ ਲੈਂਦੇ ਨੇ। ਵੈਰੀ ਲਿਟਲ ਫਰੋਮ ਦਾ US, ਬਹੁਤ ਥੋੜਾ ਅਮਰੀਕਾ ਤੋਂ। ਦੇ ਹੈਵ ਨਾਓ ਆਫਰਡ ਟੂ ਕੱਟ ਦੇਅਰ ਟੈਰਿਫਸ ਟੂ ਨਥਿੰਗ। ਹੁਣ ਇੰਡੀਆ ਧਰਲੇ ਕਰ ਰਿਹਾ ਜੀ ਅਸੀਂ ਬਿਲਕੁਲ ਟੈਰਿਫ ਖਤਮ ਕਰ ਦਿੰਦੇ ਹਾਂ, ਪਰ ਟਰੰਪ ਕਹਿੰਦਾ ਬਟ ਇਟਸ ਗੈਟਿੰਗ ਲੇਟ। ਹੁਣ ਕਾਕਾ ਜੀ ਲੇਟ ਹੋ ਗਏ, ਹਾਂ ਹੁਣ ਲੇਟ ਹੋ ਗਏ, ਬੱਸ ਚਲੀ ਗਈ। they should have done so years ago, ਇਹ ਤੁਸੀਂ ਪਹਿਲਾਂ ਕੀਤਾ ਹੁੰਦਾ ਤੇ ਤੁਹਾਡੀ ਸਿਹਤ ਠੀਕ ਰਹਿੰਦੀ। just some simple facts for people to ponder। ਟਰੰਪ ਕਹਿੰਦੇ ਮੈਂ ਲੋਕਾਂ ਦੇ ਸਾਹਮਣੇ ਆ ਕੁਝ ਸੱਚਾਈਆਂ ਰੱਖੀਆਂ ਤਾਂ ਕਿ ਸੋਚੋ। ਹਾਲਾਂ
ਅੱਜ ਇੰਡੀਆ ਦੇ ਟ੍ਰੇਡ ਮਿਨਿਸਟਰ ਨੇ ਪੀਯੂਸ਼ ਗੋਇਲ ਨੇ ਕਿਹਾ US trade talks on says Goyal as Navarro slammed PM Putin she born homie। ਉਹ ਕਿੰਨੇ ਬੇਸ਼ਰਮ ਨੇ, ਉੱਥੇ ਜਾ ਕੇ ਕੀ ਕਹਿ ਰਿਹਾ, ਉਹ ਕਹਿ ਰਹੇ ਨਹੀਂ ਨਹੀਂ ਅਸੀਂ ਵੀ ਕਰ ਰਹੇ ਹਾਂ। ਹਾਲਾਂ ਮੈਨੂੰ ਕੁਛ ਇਨਸਾਈਡ ਹਿਰਕਿੰਗ ਹੈ ਵੀ ਟ੍ਰੇਡ ਡੀਲ ਇਹਨਾਂ ਦੀ ਹੋ ਵੀ ਸਕਦੀ ਹੈ ਅਮਰੀਕਾ ਦੀ ਟਰਮਸ ਦੇ ਉੱਤੇ। ਹੁਣ ਉਹ ਜੇ ਟਰੰਪ ਨੇ ਕਿਹਾ ਵੀ ਹੁਣ ਕਹਿ ਰਹੇ ਨੇ ਕਿ ਨਹੀਂ ਨਹੀਂ ਅਸੀਂ ਕੋਈ ਟੈਰਿਫ ਨਹੀਂ ਲਾਉਂਦੇ, ਹੁਣ ਇਹਨਾਂ ਦਾ 50% ਲਾਈ ਹੈ ਅਮਰੀਕਾ ਨੇ, ਅਜੇ ਤੱਕ ਇੰਡੀਆ ਨੇ ਡੇਅਰ ਨਹੀਂ ਕੀਤਾ ਵੀ ਅਸੀਂ ਵੀ ਤੁਹਾਡੇ ਤੇ ਇੰਨਾ ਲਾਉਂਦੇ। ਹੋ ਵੀ ਸਕਦੀ ਹੈ ਟ੍ਰੇਡ ਡੀਲ, ਲੇਕਿਨ ਇਸ ਸਾਰੇ 'ਚ ਜਿਹੜਾ ਹਾਲ ਇਸ ਵੇਲੇ ਇੰਡੀਆ ਦਾ ਹੈ, ਜਿਹੜਾ ਜਲੂਸ ਉਹਨਾਂ ਦਾ, ਜਲੂਸ ਵੀ ਲਫ਼ਜ਼ ਜਿਹੜਾ ਉਹ ਆਨਰੇਬਲ ਹੈ, ਇਹਨਾਂ ਦਾ ਜਨਾਜ਼ਾ ਉੱਠਿਆ ਹੋਇਆ ਇਸ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।